12 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟਰੂਡੋ ਵੱਲੋਂ ਵੈਨਕੂਵਰ ਵਿੱਚ ਧੂਆਂਧਾਰ ਚੋਣ ਪ੍ਰਚਾਰ ਸ਼ੁਰੂ। ਮੈਨੀਟੋਬਾ ਵਿੱਚ 2 ਸਿੱਖ MLA ਚੁਣੇ ਗਏ। ਮੌਂਟਰੀਆਲ ਦੇ ਵਿੱਚ NDP ਦੇ ਇੱਕ ਉਮੀਦਵਾਰ ਨੇ ਵਾਦਾ ਵਿਵਾਦਾਂ ਦੇ ਚਲਦਿਆਂ ਦਿੱਤਾ ਅਸਤੀਫਾ। ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਵਿਖੇ ਧੂਆਂਧਾਰ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਚੇਤੇ ਰਹੇ ਕੱਲ੍ਹ ਕੈਨੇਡਾ ਵਿੱਚ ਰਿਟ ਡਰਾਪ ਹੋ ਚੁੱਕੀ ਹੈ ਅਤੇ ਰਸਮੀ ਤੌਰ 'ਤੇ ਚੋਣ ਐਲਾਨ ਹੋ ਚੁੱਕਿਆ ਹੈ ਅਤੇ ਚੋਣ ਪ੍ਰਚਾਰ ਦੇ ਲਈ ਵੱਖ-ਵੱਖ ਪਾਰਟੀਆਂ ਤੇ ਆਗੂਆਂ ਨੇ ਕਮਰ ਕੱਸੇ ਕਰ ਲਏ ਨੇ ਅਤੇ ਕੱਲ੍ਹ ਤੋਂ ਪੂਰੇ ਦੇਸ਼ ਦੇ ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੈ। ਜਸਟਿਨ ਟਰੂਡੋ ਨੇ ਕੱਲ੍ਹ ਵੈਨਕੂਵਰ ਪਹੁੰਚ ਕੇ ਆਪਣੇ ਲਿਬਰਲ ਸਮਰਥਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਲਿਬਰਲ ਸਮਰਥਕ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਉਹ ਇਟਾਲੀਅਨ ਕਲਚਰਲ ਸੈਂਟਰ ਵਿੱਚ ਆਏ, ਜਿੱਥੇ ਉਹਨਾਂ ਦੇ ਸਵਾਗਤ ਦੀ ਵੱਡੀ ਗਿਣਤੀ 'ਚ ਲਿਬਰਲ ਸਮਰਥਕ ਮੌਜੂਦ ਸਨ ਅਤੇ ਉਹਨਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਜਸਟਿਨ ਟਰੂਡੋ ਨੇ ਕਿਹਾ ਕਿ ਵੈਨਕੂਵਰ ਉਹਨਾਂ ਦਾ ਦੂਜਾ ਘਰ ਹੈ। ਉਹ ਕਿਸੇ ਸਮੇਂ ਵੈਨਕੂਵਰ ਵਿੱਚ ਪੜ੍ਹਾਉਂਦੇ ਰਹੇ ਨੇ ਅਤੇ ਇਸ ਮੌਕੇ 'ਤੇ ਕੁਝ ਵਾਤਾਵਰਣ ਪ੍ਰੇਮੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੇ ਉਹਨਾਂ ਦੇ ਖਿਲਾਫ ਮੁਜ਼ਾਹਰਾ ਵੀ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਨੇ ਵਾਅਦਾ ਖਿਲਾਫੀ ਕੀਤੀ ਹੈ ਅਤੇ ਪਾਈਪਲਾਈਨ ਤੇ ਹੋਰਨਾਂ ਮੁੱਦਿਆਂ 'ਤੇ ਮੂਲ ਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਆਪਣਾ ਗੁੱਸਾ ਜ਼ਾਹਰ ਕਰਨ ਲਈ ਰੈਲੀ ਵਾਲੀ ਥਾਂ 'ਤੇ ਪਹੁੰਚੇ ਹੋਏ ਸਨ। ਇਸੇ ਦੌਰਾਨ ਵਿਕਟੋਰੀਆ ਦੇ ਵਿੱਚ ਜਸਟਿਨ ਟਰੂਡੋ ਦਾ ਚੋਣ ਪ੍ਰਚਾਰ ਲਈ ਇਸਤੇਮਾਲ ਕੀਤਾ ਜਾਣ ਵਾਲਾ ਜਹਾਜ਼ ਨੁਕਸਾਨਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੀਡੀਆ ਦੀ ਇੱਕ ਬੱਸ ਉਸ ਦੇ ਖੰਭ ਵਿੱਚ ਜਾ ਵੱਜੀ, ਜਿਸ ਨਾਲ ਉਸ ਦਾ ਹਲਕਾ ਨੁਕਸਾਨ ਹੋਇਆ ਹੈ। ਮੁਕਾਬਲਾ 338 ਸੀਟਾਂ ਦਾ ਹੈ। ਇਸ ਸਮੇਂ ਲਿਬਰਲ ਪਾਰਟੀ ਕੋਲ 177 ਅਤੇ ਵਿਰੋਧੀ ਧਿਰ ਟੋਰੀ ਪਾਰਟੀ ਕੋਲ 95 ਅਤੇ NDP ਕੋਲ 39 ਸੀਟਾਂ ਨੇ, ਜਦੋਂ ਕਿ ਬਲਾਕ ਕਿਊਬੇਕੋ ਕੋਲ 10 ਅਤੇ 8 ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਅਤੇ 2 ਗ੍ਰੀਨ ਪਾਰਟੀ ਦੇ ਕੋਲ ਨੇ। ਵੇਖਣਾ ਇਹ ਹੈ ਕਿ ਟਰੂਡੋ ਘੱਟ ਗਿਣਤੀ ਸਰਕਾਰ ਬਣਾਉਂਦੇ ਨੇ ਜਾਂ ਫਿਰ ਉਹਨਾਂ ਨੂੰ ਇੱਕ ਵਾਰ ਫਿਰ ਭਾਰੀ ਬਹੁਮਤ ਮਿਲਦਾ ਹੈ। ਮੈਨੀਟੋਬਾ ਵਿੱਚ ਹੋਈ ਵਿਧਾਨ ਸਭਾ ਚੋਣ ਦੇ ਵਿੱਚ 2 ਪੰਜਾਬੀ MLA ਚੁਣੇ ਗਏ ਨੇ। ਸੁਖਜਿੰਦਰਪਾਲ ਸਿੰਘ ਸੰਧੂ ਉਰਫ ਮਿੰਟੂ ਸੰਧੂ ਅਤੇ ਦਲਜੀਤ ਬਰਾੜ ਦੋਨੇ ਹੀ NDP ਦੇ MLA ਨੇ ਅਤੇ ਦੋਨਾਂ ਨੇ ਮੈਨੀਟੋਬਾ ਦੀ ਵਿਧਾਨ ਸਭਾ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਮੈਨੀਟੋਬਾ ਦੀ ਇਸ ਚੋਣ ਦੇ ਵਿੱਚ 3 ਸਿਆਹ ਨਸਲ ਦੇ MLA ਵੀ ਚੁਣੇ ਗਏ ਨੇ, ਜਿਨ੍ਹਾਂ ਨੇ ਇਤਿਹਾਸ ਸਿਰਜਿਆ ਹੈ। ਮੌਂਟਰੀਆਲ ਦੇ ਵਿੱਚ NDP ਦੇ ਇੱਕ ਉਮੀਦਵਾਰ ਨੂੰ ਵਾਧਾ ਦੇ ਚਲਦਿਆਂ ਅਸਤੀਫਾ ਦੇਣਾ ਪੈ ਗਿਆ ਹੈ। ਓਲੀਵੀਅਰ ਮੈਥਿਊ 'ਤੇ ਘਰੇਲੂ ਹਿੰਸਾ ਕਰਨ ਦੇ ਦੋਸ਼ ਲੱਗ ਰਹੇ ਸਨ। ਉਹਨਾਂ ਦੀ ਸਾਬਕਾ ਪਤਨੀ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਇਸ ਗੱਲ ਦਾ ਭਾਂਡਾ ਭੰਨ ਦਿੱਤਾ ਸੀ, ਜਿਸ ਤੋਂ ਪਿੱਛੋਂ ਉਹ ਵਾਦਾਂ ਵਿੱਚ ਘਿਰ ਗਏ ਸਨ ਅਤੇ ਉਹਨਾਂ ਨੂੰ ਹੁਣ ਅਸਤੀਫਾ ਦੇਣਾ ਪੈ ਗਿਆ ਹੈ ਅਤੇ ਇਸ ਨਾਲ NDP ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਦੇ ਨੈਸ਼ਨਲ ਸੈਂਟਰ ਫਾਰ ਟਰੂਥ ਐਂਡ ਰੀਕਨਸੀਲੀਏਸ਼ਨ ਵੱਲੋਂ ਇਕੱਤਰ ਕੀਤੇ ਗਏ ਦਸਤਾਵੇਜ਼ਾਂ ਨੂੰ ਹੁਣ UNESCO ਨੇ ਆਪਣੇ ਵਰਲਡ ਰਜਿਸਟਰ ਵਿੱਚ ਸ਼ਾਮਿਲ ਕਰ ਲਿਆ ਹੈ। ਇਹ ਉਹ ਕੇਂਦਰ ਹੈ ਜਿੱਥੇ ਅਤੀਤ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਹੋਈਆਂ ਜ਼ਿਆਦਤੀਆਂ ਦੇ ਸੰਬੰਧ ਵਿੱਚ ਅਨੇਕਾਂ ਦਸਤਾਵੇਜ਼ ਜਮ੍ਹਾਂ ਕੀਤੇ ਹੋਏ ਨੇ। ਚੇਤੇ ਰਹੇ ਬਸਤੀਵਾਦ ਸਮੇਂ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਗਏ ਸਨ, ਜਿੱਥੇ ਮੂਲ ਵਾਸੀਆਂ ਨੂੰ ਜਬਰੀ ਈਸਾਈ ਬਣਾਇਆ ਜਾਂਦਾ ਸੀ ਅਤੇ ਉਹਨਾਂ ਨੂੰ ਆਪਣੀ ਮਾਂ ਬੋਲੀ 'ਚ ਗੱਲ ਕਰਨ ਦੀ ਆਗਿਆ ਵੀ ਨਹੀਂ ਸੀ ਅਤੇ ਆਪਣੀ ਮਾਂ ਬੋਲੀ 'ਚ ਗੱਲ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ਅਤੇ ਮੂਲ ਵਾਸੀਆਂ ਨੂੰ ਆਪਣੇ ਨਾਂ ਬਦਲਣ ਲਈ ਵੀ ਮਜਬੂਰ ਕੀਤਾ ਜਾਂਦਾ ਸੀ ਅਤੇ ਉਸ ਜ਼ਿਆਦਤੀ ਲਈ ਕੈਨੇਡਾ ਸਰਕਾਰ ਮਾਫੀ ਮੰਗ ਚੁੱਕੀ ਹੈ। ਪਰੰਤੂ ਉਸ ਸਮੇਂ ਇਸ ਜ਼ਿਆਦਤੀ ਦਾ ਸ਼ਿਕਾਰ ਹੋਏ ਮੂਲ ਵਾਸੀਆਂ ਦੀਆਂ ਤਸਵੀਰਾਂ ਅਤੇ ਬਿਆਨ ਇਸ ਕੇਂਦਰ ਵਿੱਚ ਜਮ੍ਹਾਂ ਕੀਤੇ ਗਏ ਸਨ। ਹੁਣ ਉਹਨਾਂ ਨੂੰ ਵਰਲਡ ਰਜਿਸਟਰ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਹ ਰਜਿਸਟਰ UNESCO ਵੱਲੋਂ ਰੱਖਿਆ ਗਿਆ ਹੈ, ਜਿਸ ਵਿੱਚ ਦੁਰਲੱਭ ਤਸਵੀਰਾਂ ਅਤੇ ਦਸਤਾਵੇਜ਼ ਇਕੱਤਰ ਕੀਤੇ ਜਾਂਦੇ ਨੇ। ਟੋਰਾਂਟੋ ਵਿੱਚ ਇੱਕ ਤਿੱਖੇ ਹਥਿਆਰ ਨਾਲ ਹੋਏ ਹਮਲੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਤੇ ਇੱਕ ਵਿਅਕਤੀ ਨੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ ਹੈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਟੋਰਾਂਟੋ ਵਿੱਚ ਇੱਕ ਸੀਮੈਂਟ ਟਰੱਕ ਨੇ ਇੱਕ ਔਰਤ ਨੂੰ ਪਟਕਾ ਮਾਰਿਆ ਹੈ। ਇਹ ਘਟਨਾ ਮੰਗਲਵਾਰ ਨੂੰ ਵਾਪਰੀ ਸੀ, ਪਰੰਤੂ ਹੁਣ ਉਸ ਦੀ ਸ਼ਨਾਖਤ ਕਰ ਲਈ ਗਈ ਹੈ। ਮ੍ਰਿਤਕ ਔਰਤ 54 ਸਾਲਾ ਇਵੈਂਜਲੀਨ ਲੋਰੂਜ਼ਾ ਸੀ। ਦੱਸਿਆ ਜਾਂਦਾ ਹੈ ਕਿ ਸੀਮੈਂਟ ਟਰੱਕ ਨੇ ਉਸ ਤੋਂ ਪਟਕਾ ਮਾਰਿਆ ਸੀ, ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ ਸੀ। ਕੁਬੈਕ ਦੇ ਵਿੱਚ ਫੈਡਰਲ ਸਰਕਾਰ ਨੇ ਅਗਸਤ ਮਹੀਨੇ ਦੌਰਾਨ 115 ਪ੍ਰੋਜੈਕਟਾਂ ਨੂੰ ਫੰਡਿੰਗ ਦੇਣ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਚੋਣਾਂ ਜਿੱਤਣ ਦੀ ਖਾਤਰ ਅਜਿਹਾ ਕੁਝ ਕਰ ਰਹੀ ਹੈ। ਫੈਡਰਲ ਸਰਕਾਰ ਨੇ ਕੁਬੈਕ ਦੇ ਵਿੱਚ 115 ਪ੍ਰੋਜੈਕਟਾਂ ਨੂੰ ਫੰਡਿੰਗ ਦੇਣ ਦਾ ਐਲਾਨ ਕੀਤਾ ਸੀ। ਇਹ ਐਲਾਨ 1 ਅਗਸਤ ਤੋਂ ਲੈ ਕੇ 10 ਸਤੰਬਰ ਦੇ ਵਿਚਾਲੇ ਕੀਤੇ ਗਏ ਸਨ ਅਤੇ ਇਸ ਫੰਡਿੰਗ ਨਾਲ ਕੁਬੈਕ ਦੇ ਹੌਟ ਏਅਰ ਬੈਲੂਨ ਫੈਸਟੀਵਲ ਨੂੰ ਫਾਇਦਾ ਹੋਵੇਗਾ ਅਤੇ ਨਾਲ ਦੀ ਨਾਲ ਇੱਕ ਨਵੀਂ ਲਾਇਬ੍ਰੇਰੀ ਉਸਾਰੀ ਜਾਵੇਗੀ ਅਤੇ ਇੱਕ ਥਾਂ 'ਤੇ ਯਾਦਗਾਰ ਵੀ ਬਣਨੀ ਹੈ। ਵਿਰੋਧੀ ਧਿਰਾਂ ਇਸ ਗੱਲ ਨੂੰ ਲੈ ਕੇ
ਕਾਫੀ ਕਾਵਾਂ ਰੌਲੀ ਪਾ ਰਹੀਆਂ ਨੇ। ਮੂਲ ਵਾਸੀਆਂ ਦੇ ਐਲਗੋਨਕਨ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਮੂਸ ਦੇ ਸ਼ਿਕਾਰ 'ਤੇ ਰੋਕ ਲਾਈ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਮੂਸ ਦੀ ਆਬਾਦੀ ਘਟਦੀ ਜਾ ਰਹੀ ਹੈ, ਜਿਸ ਕਾਰਨ ਅਜਿਹੀ ਲੋਕ ਦੀ ਭਾਰੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਬਾਕਾਇਦਾ ਮੂਸ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਉਸ ਦੀ ਆਬਾਦੀ ਦਾ ਸਹੀ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਇਸ ਸੰਬੰਧ ਵਿੱਚ ਸਰਵੇਖਣ ਜਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਵੇਖਣ ਪੂਰਾ ਹੋਣ ਤੱਕ ਮੂਸ ਦੇ ਸ਼ਿਕਾਰ 'ਤੇ ਰੋਕ ਲਾ ਦਿੱਤੀ ਜਾਵੇ। ਬਾਕਾਇਦਾ ਉਹ ਸ਼ਿਕਾਰੀਆਂ ਨੂੰ ਇਸ ਬਾਰੇ ਵਿੱਚ ਜਾਗਰੂਕ ਕਰਨ ਲਈ ਕੈਂਪ ਵੀ ਚਲਾ ਰਹੇ ਨੇ। ਓਟਵਾ ਦੇ ਇੱਕ ਸਿਟੀ ਕੌਂਸਲਰ ਰਿਕ ਚੀਅਰਾਲੀ 'ਤੇ ਦੋਸ਼ ਲੱਗ ਰਹੇ ਨੇ ਕਿ ਉਸਨੇ ਇੱਕ ਔਰਤ ਨਾਲ ਅਸ਼ਲੀਲ ਗੱਲਾਂ ਕੀਤੀਆਂ ਸਨ। ਦਰਅਸਲ ਇਸ ਔਰਤ ਨੇ ਉਸ ਕੋਲ ਨੌਕਰੀ ਲਈ ਅਰਜ਼ੀ ਦਿੱਤੀ ਸੀ ਅਤੇ ਸਟਾਰਬਕਸ ਦੇ ਵਿੱਚ ਉਸਨੇ ਉਸਨੂੰ ਸੱਦ ਕੇ ਉਸਦਾ ਇੰਟਰਵਿਊ ਕੀਤਾ ਸੀ। ਇੰਟਰਵਿਊ ਦੌਰਾਨ ਉਸਨੇ ਉਸਨੂੰ ਅਸ਼ਲੀਲ ਸਵਾਲ ਪੁੱਛੇ ਸਨ ਅਤੇ ਇਹ ਵੀ ਜਾਣਨਾ ਚਾਹਿਆ ਸੀ ਕਿ ਉਹ ਕਿਸ ਹੱਦ ਤੱਕ ਉਸ ਨਾਲ ਖੁੱਲ੍ਹ ਸਕਦੀ ਹੈ। ਇਸ ਗੱਲ ਨੂੰ ਲੈ ਕੇ ਵਾਦ-ਵਿਵਾਦ ਛਿੜ ਪਿਆ ਹੈ। ਉਕਤ ਔਰਤ ਨੇ ਹੁਣ ਇੰਟੈਗ੍ਰਿਟੀ ਕਮਿਸ਼ਨਰ ਦੇ ਕੋਲ ਉਕਤ ਕੌਂਸਲਰ ਦੇ ਖਿਲਾਫ ਸ਼ਿਕਾਇਤ ਵੀ ਕਰ ਦਿੱਤੀ ਹੈ ਅਤੇ ਮੰਗ ਕੀਤੀ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਪਰੰਤੂ ਚੀਅਰਾਲੀ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਐਡਮਿੰਟਨ ਦੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਇੱਕ ਅਧਿਕਾਰੀ ਨੂੰ ਹਿੰਸਕ ਹਮਲਾ ਕਰਨ ਦੇ ਮਾਮਲੇ ਵਿੱਚ ਚਾਰਜ ਕਰ ਲਿਆ ਗਿਆ ਹੈ। ਇਹ ਘਟਨਾ ਪਿਛਲੇ ਮਹੀਨੇ ਵਾਪਰੀ ਸੀ। ਇਹ ਘਟਨਾ ਉਸ ਦੇ ਘਰ ਵਿੱਚ ਵਾਪਰੀ ਸੀ। ਉਕਤ ਅਧਿਕਾਰੀ ਕਾਂਸਟੇਬਲ ਮੈਥਿਊ ਹੌਸਨ 'ਤੇ ਦੋਸ਼ ਲੱਗਦੇ ਨੇ ਕਿ ਉਸਨੇ ਪਬਲਿਕ ਦੇ ਇੱਕ ਮੈਂਬਰ ਨਾਲ ਮਾੜਾ ਵਰਤਾਓ ਕੀਤਾ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਸੀ। ਉਸ ਸਮੇਂ ਡਿਊਟੀ 'ਤੇ ਨਹੀਂ ਸੀ। ਇਸ ਮਾਮਲੇ ਵਿੱਚ ਜਾਂਚ ਤੋਂ ਪਿੱਛੋਂ ਹੁਣ ਉਸ ਨੂੰ ਚਾਰਜ ਕਰ ਲਿਆ ਗਿਆ ਹੈ। ਵੈਨਕੂਵਰ ਇਲਾਕੇ ਵਿੱਚ ਹੁਣ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਹਰਲ ਕਰਦੀਆਂ ਫਿਰਨਗੀਆਂ। ਮੈਟਰੋ ਵੈਨਕੂਵਰ ਦੇ ਟਰਾਂਸਲਿੰਕ ਮਹਿਕਮੇ ਨੇ ਤੈਅ ਕੀਤਾ ਹੈ ਕਿ 2050 ਤੱਕ ਪ੍ਰਦੂਸ਼ਣ ਰਹਿਤ ਬੱਸਾਂ ਚਲਾ ਦਿੱਤੀਆਂ ਜਾਣ ਅਤੇ ਉਸੇ ਕੜੀ ਦੇ ਵਿੱਚ ਵੈਨਕੂਵਰ ਇਲਾਕੇ ਵਿੱਚ ਹੁਣ 4 ਬੱਸਾਂ ਚਾਲੂ ਕੀਤੀਆਂ ਗਈਆਂ ਨੇ ਜਿਹੜੀਆਂ ਬੈਟਰੀ ਨਾਲ ਚੱਲਦੀਆਂ ਨੇ। ਇਸ ਨਾਲ ਵਾਤਾਵਰਣ ਦਾ ਵੱਡਾ ਫਾਇਦਾ ਹੋਵੇਗਾ। ਇਹ ਬੱਸਾਂ ਵੈਨਕੂਵਰ, ਬਰਨਬੀ ਅਤੇ ਨਿਊ ਵੈਸਟਮਿੰਸਟਰ ਇਲਾਕੇ ਵਿੱਚ ਚਲਾਈਆਂ ਜਾਣਗੀਆਂ ਅਤੇ ਇਸ ਤਰ੍ਹਾਂ ਦੀਆਂ 6 ਹੋਰ ਬੱਸਾਂ ਬਹੁਤ ਜਲਦ ਸੜਕਾਂ 'ਤੇ ਆਉਣ ਵਾਲੀਆਂ ਨੇ। ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਹ ਹਾਦਸਾ ਬੁੱਧਵਾਰ ਨੂੰ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਗੱਡੀ ਕਾਬੂ ਤੋਂ ਬਾਹਰ ਹੋ ਕੇ ਖੰਭੇ ਵਿੱਚ ਜਾ ਵੱਜੀ। ਸਿੱਟੇ ਵਜੋਂ ਉਸ ਵਿੱਚ ਸਵਾਰ ਇੱਕੋ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅਤੇ ਅੰਤ ਵਿੱਚ ਤਬਸਰਾ। ਇਸ ਸਮੇਂ ਕੈਨੇਡਾ ਵਿੱਚ ਚੋਣ ਵਿਗਲ ਵੱਜ ਚੁੱਕਿਆ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਕਮਰ ਕੱਸੇ ਕਰ ਲਏ ਨੇ। ਕੱਲ੍ਹ ਤੋਂ ਰਸਮੀ ਤੌਰ 'ਤੇ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ। 21 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇਸ ਸੰਬੰਧ ਵਿੱਚ ਦੇਸੀਆਂ ਨੂੰ ਖਾਸ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ। ਇਹ ਗੱਲ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ ਕਿ ਭਾਰਤੀ ਏਜੰਸੀਆਂ ਵੱਲੋਂ ਇਹਨਾਂ ਚੋਣਾਂ ਵਿੱਚ ਪੂਰੀ ਦਖਲਅੰਦਾਜ਼ੀ ਕੀਤੀ ਜਾਵੇਗੀ। ਭਾਰਤੀ ਏਜੰਸੀਆਂ ਖਾਸ ਤੌਰ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਕੋਸ਼ਿਸ਼ਾਂ ਨੇ ਕਿ ਕਿਵੇਂ ਨਾ ਕਿਵੇਂ ਟੋਰੀਆਂ ਨੂੰ ਫਾਇਦਾ ਪਹੁੰਚਾਇਆ ਜਾਵੇ। ਇਹਨਾਂ ਤਾਕਤਾਂ ਵੱਲੋਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਕਿਵੇਂ ਨਾ ਕਿਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ NDP ਦੇ ਨੇਤਾ ਜਗਮੀਤ ਸਿੰਘ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ। ਦੋਨਾਂ 'ਤੇ ਇਸ ਕਿਸਮ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਖਾਲਿਸਤਾਨੀ ਦੇ ਪੁਸ਼ਪਨਾਈ ਕਰਦੇ ਆ ਰਹੇ ਨੇ ਅਤੇ ਇਸ ਗੱਲ ਨੂੰ ਕਾਫੀ ਉਛਾਲਿਆ ਜਾਵੇਗਾ ਅਤੇ ਹੋ ਸਕਦਾ ਹੈ ਕਿ ਝੂਠੀਆਂ ਖਬਰਾਂ ਵੀ ਚਲਾਈਆਂ ਜਾਣ ਅਤੇ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਇਸ ਸਮੇਂ ਬਹੁਤ ਸੰਭਲ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਅਤੇ ਲੋਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਕਿਸਮ ਦਾ ਝੂਠਾ ਪ੍ਰਚਾਰ ਹੋ ਰਿਹਾ ਹੈ। ਖਾਸ ਤੌਰ 'ਤੇ ਰਣਨੀਤੀ ਅਪਣਾ ਕੇ ਦੋਨਾਂ ਨੇਤਾਵਾਂ ਨੂੰ ਕਾਮਯਾਬ ਕਰਨ ਦੀ ਲੋੜ ਹੈ ਤਾਂ ਜੋ ਭਾਰਤੀ ਏਜੰਸੀਆਂ ਦੇ ਮਨਸੂਬੇ ਫੇਲ ਕੀਤੇ ਜਾ ਸਕਣ ਅਤੇ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਕਿਵੇਂ ਨਾ ਕਿਵੇਂ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਨੂੰ ਵੱਧ ਤੋਂ ਵੱਧ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਸਟਿਨ ਟਰੂਡੋ ਆਉਂਦੇ ਸਮੇਂ ਦੇ ਵਿੱਚ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਨਗੇ, ਉਹਨਾਂ ਦੀਆਂ ਸੀਟਾਂ ਖੁੱਸਣਗੀਆਂ ਅਤੇ ਅਜਿਹੀ ਸੂਰਤ ਵਿੱਚ ਤਕੜੀ ਦਾ ਬੁੱਧਾ ਜਗਮੀਤ ਸਿੰਘ ਦੇ ਹੱਥ ਵਿੱਚ ਹੋਵੇਗਾ। ਅਜਿਹੀ ਸਰਕਾਰ ਲੋਕਾਂ ਦੇ ਪੱਖ ਵਿੱਚ ਵੀ ਭੁਗਤੇਗੀ। ਅਤੀਤ ਵਿੱਚ ਵੀ ਅਜਿਹਾ ਹੋ ਚੁੱਕਿਆ ਹੈ। ਯਾਦ ਰਹੇ ਜਦੋਂ ਜੈਕ ਲੀਟਨ ਵੇਲੇ NDP ਦੀ ਚੜ੍ਹਾਈ ਹੋਈ ਸੀ ਤਾਂ ਉਸ ਸਮੇਂ ਸਿੱਧਾ ਫਾਇਦਾ ਟੋਰੀਆਂ ਨੂੰ ਹੋਇਆ ਸੀ ਕਿਉਂਕਿ NDP ਨੇ ਲਿਬਰਲ ਦੀਆਂ ਵੋਟਾਂ ਖਾ ਲਈਆਂ ਸਨ। ਅਜਿਹਾ ਰੁਝਾਨ ਜੇ ਦੁਬਾਰਾ ਵੇਖਣ 'ਚ ਆਇਆ ਤਾਂ ਇਸ ਦਾ ਫਾਇਦਾ ਵੀ ਟੋਰੀਆਂ ਨੂੰ ਹੋਵੇਗਾ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਦੋਨਾਂ ਹੱਥਾਂ ਵਿੱਚ ਲੱਡੂ ਹੋਣਗੇ। ਅਜਿਹੀ ਸੂਰਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਦੋਨਾਂ ਪਾਰਟੀਆਂ ਦੇ ਵਿਚਾਲੇ ਰਣਨੀਤੀ ਬਣਾ ਕੇ ਵੋਟਾਂ ਪਾਈਆਂ ਜਾਣ। ਜਿਨ੍ਹਾਂ ਹਲਕਿਆਂ ਦੇ ਵਿੱਚ ਲਿਬਰਲ ਪਾਰਟੀ ਦੀ ਚੜ੍ਹਾਈ ਹੈ ਉੱਥੇ ਲਿਬਰਲ ਨੂੰ, ਜਿੱਥੇ NDP ਦੀ ਚੜ੍ਹਾਈ ਹੋਵੇ ਉੱਥੇ NDP ਨੂੰ ਮਦਦ ਦੇਣ ਦੀ ਲੋੜ ਹੈ ਤਾਂ ਜੋ ਇਹਨਾਂ ਏਜੰਸੀਆਂ ਦੇ ਕੋਝੇ ਮਨਸੂਬੇ ਨਾਕਾਮ ਕੀਤੇ ਜਾ ਸਕਣ। ਇਹ ਜ਼ਿੰਮੇਵਾਰੀ ਹੁਣ ਦੇਸੀ ਭਾਈਚਾਰੇ ਦੀ ਹੈ। ਕੈਨੇਡੀਅਨ ਖੁਫੀਆ ਏਜੰਸੀ ਸੀਰੀਅਸ ਪਹਿਲਾਂ ਹੀ ਤਾੜਨਾ ਕਰ ਚੁੱਕੀ ਹੈ ਕਿ ਆਉਂਦੀਆਂ ਚੋਣਾਂ ਦੇ ਵਿੱਚ ਭਾਰਤ ਅਤੇ ਚੀਨ ਤੋਂ ਵੱਡੇ ਪੱਧਰ 'ਤੇ ਮੁਦਾਖਲਤ ਦੀ ਸੰਭਾਵਨਾ ਬਣੀ ਹੋਈ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।